ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ। ਤੇ ਲੋ ਫਿਰ ਨਿਗਾਹ ਮਾਰਦੇ ਹਾਂ ਇੱਕ ਵਾਰੀ ਫੇਰ ਆਲੇ ਦੁਆਲੇ ਦੇ ਉੱਤੇ ਜੋ ਕੁਛ ਵਾਪਰ ਰਿਹਾ, ਵਾਪਰ ਸਕਦਾ ਜਾਂ ਵਾਪਰਿਆ। ਸੋ ਇੱਕ ਤਾਂ ਅੱਜ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਕਿਸਾਨ ਅੰਦੋਲਨ ਨੂੰ 200 ਦਿਨ ਪੂਰੇ ਹੋ ਗਏ। ਇਹ ਕਿਹਾ ਜਾ ਰਿਹਾ ਹੈ ਕਿ ਇਹ ਸੰਘਰਸ਼ 200 ਦਿਨਾਂ ਤੋਂ ਵੀ ਲੰਬਾ ਹੈ, ਪਰ ਮੋਦੀ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਅੜੀਅਲ ਰਵੱਈਆ ਅਪਣਾਇਆ ਹੋਇਆ ਤੇ ਔਰ ਕਿਸਾਨ ਆਗੂ ਇਹ ਕਹਿੰਦੇ ਆ ਕਿ ਹੱਡ ਚੀਰਵੀਂ ਠੰਡ, ਤੂਫਾਨ, ਸਖਤ ਗਰਮੀ ਤੇ ਹੁਣ ਮੀਂਹ ਦੇ ਦੌਰਾਨ ਕਿਸਾਨਾਂ ਨੇ ਬਹੁਤ ਸਾਰੀਆਂ ਔਕੜਾਂ ਝੱਲੀਆਂ, ਪਰ ਹੌਸਲੇ ਲਗਾਤਾਰ ਬੁਲੰਦ ਨੇ। ਜਿਹੜੇ ਕਿਸਾਨ ਆਗੂ ਨੇ ਕਹਿੰਦੇ ਨੇ ਕਿ ਕਿਸਾਨ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀਆਂ ਤਿਆਰੀਆਂ ਹੋ ਰਹੀਆਂ ਨੇ ਔਰ 26 ਜੂਨ ਨੂੰ ਜਦੋਂ ਇਹਨੂੰ ਜਿਹੜਾ ਪਾਸ ਹੋਏ ਨੂੰ ਜਿਹੜਾ ਉਹ ਵਰ੍ਹਾ ਹੋ ਜਾਊਗਾ, ਕਿਸਾਨ ਬਚਾਓ ਲੋਕਤੰਤਰ ਬਚਾਓ ਅੰਦੋਲਨ ਜਿਹੜਾ ਉਸ ਦਿਵਸ ਵਜੋਂ ਇਹਨੂੰ ਐਲਾਨਿਆ ਜਾਊਗਾ। 26 ਨੂੰ ਕਿਸਾਨ ਆਗੂ ਸਵਾਮੀ ਸਹਿਜਾਨੰਦ ਸਰਸਵਤੀ ਦੀ ਬਰਸੀ ਆ। ਉਸ ਦਿਨ ਪੂਰੇ ਭਾਰਤ ਦੇ ਵਿੱਚ ਵਿਰੋਧ ਪ੍ਰਦਰਸ਼ਨਾਂ ਤੋਂ ਇਲਾਵਾ ਵੱਖ-ਵੱਖ ਰਾਜਾਂ ਦੇ ਵਿੱਚ ਰਾਜ ਭਵਨਾਂ ਦੇ ਸਾਹਮਣੇ ਧਰਨੇ ਦਿੱਤੇ ਜਾਣਗੇ ਔਰ ਸੰਯੁਕਤ ਕਿਸਾਨ ਮੋਰਚੇ ਨੇ ਭਾਰਤ ਦੇ ਸਾਰੇ ਅਗਾਂਹਵਧੀ ਲੋਕਾਂ ਨੂੰ ਇਹਨਾਂ ਪ੍ਰਦਰਸ਼ਨਾਂ ਦੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਉਧਰ ਸੰਯੁਕਤ ਕਿਸਾਨ ਮੋਰਚੇ ਨੇ ਟਵਿੱਟਰ ਅਕਾਊਂਟ 'ਤੇ ਜਿਹੜਾ ਏਕਤਾ ਉਗਰਾਹਾਂ ਦਾ ਟਵਿੱਟਰ ਅਕਾਊਂਟ ਹੈ ਉਹਦੇ ਉੱਤੇ ਲਾਈ ਅਸਥਾਈ ਪਾਬੰਦੀ ਦੀ ਸਖਤ ਨਿਖੇਧੀ ਜਿਹੜੀ ਉਹ ਕੀਤੀ ਹੈ ਔਰ ਇਹ ਆਖਿਆ ਕਿ ਇਹ ਤੁਰੰਤ ਜਿਹੜਾ ਉਹ ਵਾਪਸ ਦਿੱਤਾ ਜਾਵੇ। ਉਧਰ ਸਰਕਾਰ ਨੇ ਜਿਹੜੀ ਗੱਲ ਸੁਣਨੀ ਜਾਂ ਫੈਸਲਾ ਕਰਨਾ ਤਾਂ ਪਾਸੇ ਰਿਹਾ, ਉਹਦੇ ਵੱਲੋਂ ਤਾਣੇ ਬਾਣੇ ਅਜਿਹੇ ਬੁਣੇ ਜਾ ਰਹੇ ਆ ਜਿਹਦੇ ਵਿੱਚ ਕਿਸਾਨਾਂ ਨੂੰ ਹੋਰ ਉਲਝਾਇਆ ਜਾ ਸਕੇ। ਕੇਂਦਰੀ ਸਰਕਾਰ ਨੇ ਖੇਤੀ ਸਬਸਿਡੀ ਦੇ ਖਾਤਮੇ ਲਈ ਹੁਣ ਨਵਾਂ ਤਾਣਾ ਬਾਣਾ ਬੁਣਿਆ ਔਰ ਕੇਂਦਰ ਨੇ ਬਿਜਲੀ ਸੋਧ ਬਿੱਲ 2020 ਦਾ ਮੰਤਵ ਪੂਰਨ ਲਈ ਇਹ ਤਾਜ਼ਾ ਚਾਲ ਜਿਹੜੀ ਉਹ ਚੱਲੀ ਆ, ਜਿਹੜੀ ਕਿ ਪੰਜਾਬ ਦੀ ਕਿਸਾਨੀ ਨੂੰ ਵੀ ਲਪੇਟੇ ਦੇ ਵਿੱਚ ਲੈਣ ਵਾਲੀ ਹੈ। ਕੇਂਦਰੀ ਵਿੱਤ ਮੰਤਰਾਲੇ ਨੇ ਸੂਬਾ ਸਰਕਾਰਾਂ ਨੂੰ ਕਰੋਨਾ ਦੌਰ 'ਚ ਵਾਧੂ ਕਰਜ਼ੇ ਲਈ ਪ੍ਰਵਾਨਗੀ ਦਾ ਲਾਲਚ ਦਿੱਤਾ ਔਰ ਵਿੱਤ ਮੰਤਰਾਲੇ ਦੇ ਵੱਲੋਂ 9 ਜੂਨ ਨੂੰ ਜਾਰੀ ਇੱਕ ਚਿੱਠੀ ਦੇ ਵਿੱਚ ਸੂਬਿਆਂ ਨੂੰ ਪੇਸ਼ਕਸ਼ ਕੀਤੀ ਗਈ ਹੈ ਕਿ ਉਹ ਕੁੱਲ ਰਾਜ ਘਰੇਲੂ ਉਤਪਾਦ ਦਾ 0.50% ਵਾਧੂ ਕਰਜ਼ ਲੈਣਾ ਚਾਹੁੰਦੇ ਆ ਤਾਂ ਬਿਜਲੀ ਸੈਕਟਰ ਦੇ ਵਿੱਚ ਖੇਤੀ ਸਬਸਿਡੀ ਨੂੰ ਖਤਮ ਕਰਨ ਵਰਗੇ ਸਟੈਪ ਚੁੱਕਣ। ਕੇਂਦਰੀ ਵਿੱਤ ਮੰਤਰਾਲੇ ਨੇ 4 ਵਰ੍ਹਿਆਂ ਲਈ ਇਹ ਫਾਰਮੂਲਾ ਘੜਿਆ ਜਿਹਦੇ ਤਹਿਤ ਸੂਬਾ ਸਰਕਾਰ ਬਿਜਲੀ ਸੈਕਟਰ 'ਚ ਖੇਤੀ ਸਬਸਿਡੀ ਖਤਮ ਕਰਕੇ ਕੇਂਦਰ ਸਰਕਾਰ ਤੋਂ ਕੁੱਲ ਰਾਜ ਘਰੇਲੂ ਉਤਪਾਦ ਦਾ 0.50% ਵਾਧੂ ਕਰਜ਼ਾ ਚੁੱਕਣ ਦੇ ਯੋਗ ਹੋ ਜਾਊਗੀ। ਕੇਂਦਰੀ ਸ਼ਰਤਾਂ ਮੰਨਣ ਵਾਲੇ ਸੂਬੇ ਨੂੰ ਵਾਧੂ ਕਰਜ਼ੇ ਦੀ ਪ੍ਰਵਾਨਗੀ ਮਿਲੂਗੀ ਔਰ ਕੇਂਦਰੀ ਫਾਰਮੂਲੇ ਤਹਿਤ ਹਰ ਮਦ ਦੇ ਨੰਬਰ ਨਿਰਧਾਰਤ ਕੀਤੇ ਗਏ ਨੇ। ਜਿਵੇਂ ਖੇਤੀ ਸਬਸਿਡੀ ਨੂੰ ਮੁਕੰਮਲ ਖਤਮ ਕਰਨ ਦੀ ਸੂਰਤ ਦੇ ਵਿੱਚ 20 ਨੰਬਰ ਮਿਲਣਗੇ ਤੇ ਕਿਸਾਨਾਂ ਨੂੰ ਬਿਜਲੀ ਸਬਸਿਡੀ ਦੀ ਸਿੱਧੀ ਅਦਾਇਗੀ ਦੇ ਵੱਖਰੇ ਨੰਬਰ ਜਿਹੜੇ ਆ ਉਹ ਰੱਖੇ ਗਏ ਆ। ਖੇਤੀ ਮੋਟਰਾਂ ਤੇ ਮੀਟਰ ਲਾਏ ਜਾਣ ਦੀ ਸ਼ਰਤ ਵੀ ਰੱਖੀ ਗਈ ਆ। ਸਮੁੱਚੀ ਬਿਜਲੀ ਸਪਲਾਈ ਨੂੰ ਜੇ ਕੋਈ ਮੀਟਰ ਜਿਹੜਾ ਉਹ ਕਰ ਦਿੰਦਾ ਤਾਂ ਉਹਦੇ ਜਿਹੜੇ ਉਹਦੇ ਨੰਬਰ ਵੱਖਰੇ ਹੋਣਗੇ। ਪੰਜਾਬ ਸਰਕਾਰ ਨੇ ਹਾਲੇ ਤੱਕ ਇਹਦੇ ਉੱਤੇ ਕੋਈ ਫੈਸਲਾ ਨਹੀਂ ਲਿਆ। ਜਿਹੜੇ ਐਕਸਪਰਟ ਨੇ ਉਹ ਇਹ ਗੱਲ ਕਹਿੰਦੇ ਆ ਕਿ ਜੇ ਪੰਜਾਬ ਸਰਕਾਰ ਇਹ ਸ਼ਰਤਾਂ ਮੰਨ ਲੈਂਦੀ ਆ ਤਾਂ ਉਹ 3200 ਕਰੋੜ ਰੁਪਏ ਦਾ ਵਾਧੂ ਕਰਜ਼ ਲੈਣ ਦੇ ਯੋਗ ਹੋ ਸਕੂਗੀ। ਚੋਣਾਂ ਵਾਲਾ ਵਰ੍ਹਾ ਹੋਣ ਕਰਕੇ ਸੂਬਾ ਸਰਕਾਰ ਕਿਸਾਨਾਂ ਦੀ ਨਾਰਾਜ਼ਗੀ ਸਹੇੜਨ ਦੀ ਪਹੁੰਚ ਦੇ ਵਿੱਚ ਨਹੀਂ ਹੈ। ਸੂਬੇ ਦੇ ਵਿੱਚ ਕੁਝ 14.5 ਲੱਖ ਖੇਤੀ ਮੋਟਰਾਂ ਨੇ ਤੇ ਪੰਜਾਬ ਸਰਕਾਰ ਦੇ ਵੱਲੋਂ ਹਰ ਤਰ੍ਹਾਂ ਦੇ ਖਪਤਕਾਰਾਂ ਨੂੰ ਸਣੇ ਖੇਤੀ ਮੋਟਰਾਂ ਦੇ ਸਾਲਾਨਾ 10,000 ਕਰੋੜ ਤੋਂ ਉੱਪਰ ਦੀ ਬਿਜਲੀ ਸਬਸਿਡੀ ਦਿੱਤੀ ਜਾਂਦੀ ਹੈ। ਤਾਂ ਆਉਂਦੇ 4 ਵਰ੍ਹਿਆਂ ਦੇ ਵਿੱਚ ਬਿਜਲੀ ਸੁਧਾਰਾਂ ਲਈ ਸੂਬਿਆਂ ਨੂੰ ਸਟੈਪ ਚੁੱਕਣੇ ਪੈਣਗੇ ਜਿਹਦੇ ਆਧਾਰ ਦੇ ਉੱਤੇ ਕੇਂਦਰ ਸਰਕਾਰ ਨੇ ਮੈਰਿਟ ਜਿਹੜੀ ਆ ਉਹ ਤੈਅ ਕਰਨੀ ਹੈ ਔਰ ਫਾਰਮੂਲੇ ਦੇ ਅਨੁਸਾਰ 80 ਨੰਬਰ ਹਾਸਲ ਕਰਨ ਵਾਲਾ ਸੂਬਾ 0.50% ਤੇ 50 ਨੰਬਰ ਹਾਸਲ ਕਰਨ ਵਾਲਾ ਸੂਬਾ 0.25% ਵਾਧੂ ਕਰਜ਼ ਲੈਣ ਦੇ ਯੋਗ ਹੋਊਗਾ। ਇਹਦੇ ਨਾਲ ਇੱਕ ਤਾਂ ਜਿਹੜੀਆਂ ਸਬਸਿਡੀਆਂ ਨੇ ਉਹਨਾਂ ਦੇ ਉੱਤੇ ਕੰਟਰੋਲ ਕਰ ਲੂ ਸੈਂਟਰ, ਦੂਜਾ ਜਿਹੜਾ ਕਰਜ਼ੇ ਦਾ ਲਾਲਚ ਦੇ ਕੇ ਸੂਬਿਆਂ ਨੂੰ ਹੋਰ ਕਰਜ਼ਾਈ ਜਿਹੜਾ ਉਹ ਕਰ ਲੂਗੀ ਔਰ ਇਹ ਜਿਹੋ ਜਿਹਾ ਲਾਲਚ ਹੈ
ਉਹਦੇ 'ਚ ਇਹ ਕਿਹਾ ਜਾ ਸਕਦਾ ਕਿ ਪੰਜਾਬ ਵਰਗਾ ਸੂਬਾ, ਠੀਕ ਹੈ ਅੱਜ ਇਲੈਕਸ਼ਨਾਂ ਨੇ, ਇਸ ਕਰਕੇ ਕਿਸੇ ਨੇ ਪੰਗਾ ਨਹੀਂ ਲੈਣਾ ਕਿਸੇ ਪਾਰਟੀ ਨੇ, ਉਦੋਂ ਬਾਅਦ ਜਿਹੜਾ ਇਹ ਇਸ ਪਾਸੇ ਵੱਲ ਨੂੰ ਜ਼ਰੂਰ ਸੋਚਣਗੀਆਂ ਸਰਕਾਰਾਂ ਕਿ ਕਰਜ਼ਾ ਜਿਹੜਾ ਉਹ ਚੁੱਕ ਲਓ, ਕਿਸਾਨ ਜਾਂਦੇ ਨੇ ਤੇ ਜਾਣ, ਕਿਉਂਕਿ ਅਦਰਵਾਈਜ਼ ਉੱਤੋਂ ਜਿਹੜਾ ਕਰਜ਼ਾ ਸੈਂਟਰ ਤੋਂ ਮਿਲਦਾ ਉਹਨੂੰ ਬੰਦ ਕਰ ਦੇਣਾ ਕੇਂਦਰ ਨੇ। ਇਹ ਇਸ ਕਿਸਮ ਦੀ ਵਿਉਂਤ ਜਿਹੜੀ ਆ ਉਹ ਬੁਣੀ ਗਈ ਆ। ਕੋਟਕਪੂਰਾ ਗੋਲੀकांड ਦੀ ਜਾਂਚ ਕਰ ਰਹੀ ਸਿੱਟ ਨੇ ਹੁਣ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਗਿੱਛ ਦੇ ਵਾਸਤੇ ਤਲਬ ਕੀਤਾ। ਏਡੀਜੀਪੀ ਐਲਕੇ ਯਾਦਵ ਦੀ ਅਗਵਾਈ ਵਾਲੀ ਜਾਂਚ ਟੀਮ ਨੇ 16 ਤਰੀਕ ਨੂੰ ਸਾਬਕਾ ਮੁੱਖ ਮੰਤਰੀ ਤੋਂ ਮੁਹਾਲੀ ਦੇ ਫੇਜ਼ 8 ਦੇ ਵਿੱਚ ਪੁੱਛਗਿੱਛ ਦੇ ਵਾਸਤੇ ਕਿਹਾ ਕਿ ਉੱਥੇ ਉਹ ਆਉਣ ਪੁੱਛਗਿੱਛ ਲਈ। ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਜਾਂਚ ਟੀਮ ਮੂਹਰੇ ਪੇਸ਼ ਹੋਣਗੇ ਜਾਂ ਨਹੀਂ, ਇਹਦੇ ਵਾਸਤੇ ਅਜੇ ਅਟਕਲਾਂ ਜਾਰੀ ਨੇ, ਕਿਉਂਕਿ ਜਿਹੜਾ ਕਾਨੂੰਨ ਮੁਤਾਬਕ ਜਿਹੜਾ 65 ਸਾਲ ਤੋਂ ਉੱਪਰ ਹੈ ਉਹਨੂੰ ਪੁੱਛਗਿੱਛ ਦੇ ਵਾਸਤੇ ਨਹੀਂ ਸੱਦਿਆ ਜਾ ਸਕਦਾ, ਸਗੋਂ ਜਾਂਚ ਟੀਮ ਉਹਨੂੰ ਉਹਦੇ ਕੋਲੇ ਜਾਣਾ ਪੈਂਦਾ। ਇਹ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੂੰ ਕੋਟਕਪੂਰਾ ਤੇ ਬਾਈਬਲ ਗੋਲੀकांड ਦੇ ਸਬੰਧ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਦੀ ਅਗਵਾਈ ਹੇਠਲੀ ਟੀਮ ਮੂਹਰੇ ਪੁੱਛ ਪੜਤਾਲ ਲਈ ਪੇਸ਼ ਹੋਣਾ ਪਿਆ ਸੀ। ਸੋ ਜਾਂਚ ਟੀਮ ਨੇ ਸਾਬਕਾ ਡੀਜੀਪੀ ਤੇ 5 ਹੋਰ IPS ਅਧਿਕਾਰੀਆਂ ਤੋਂ ਪੁੱਛ ਪੜਤਾਲ ਜਿਹੜੀ ਮੁਕੰਮਲ ਕਰਕੇ ਹੁਣ ਪ੍ਰਕਾਸ਼ ਸਿੰਘ ਬਾਦਲ ਨੂੰ ਜਾਂਚ ਲਈ ਜਿਹੜਾ ਉਹ ਸੱਦਿਆ, ਕਿਉਂਕਿ ਗੋਲੀकांड ਤੋਂ ਪਹਿਲਾਂ ਉਹਨਾਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਫਰੀਦਕੋਟ ਪ੍ਰਸ਼ਾਸਨ ਦੇ ਨਾਲ ਲੰਬੀ ਗੱਲਬਾਤ ਹੋਈ ਸੀ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਪ੍ਰਸ਼ਾਸਨ ਨੂੰ ਗੱਲਬਾਤ ਲਈ ਮਸਲਾ ਨਿੱਠਣ ਲਈ ਕਿਹਾ ਸੀ। ਗੱਲਬਾਤ ਹੋਣ ਦੇ ਕਰੀਬ 1 ਘੰਟੇ ਬਾਅਦ ਕੋਟਕਪੂਰੇ 'ਚ ਗੋਲੀ ਚੱਲ ਗਈ। ਸਿੱਟ ਇਹ ਜਾਣਨਾ ਚਾਹੁੰਦੀ ਹੈ ਕਿ ਜੇ ਪ੍ਰਕਾਸ਼ ਸਿੰਘ ਬਾਦਲ ਨੇ ਗੱਲਬਾਤ ਰਾਹੀਂ ਮਸਲਾ ਨਿਬੇੜਨ ਦੀ ਗੱਲ ਕਹੀ ਸੀ ਤੇ ਫਿਰ ਗੋਲੀ ਚਲਾਉਣ ਦੇ ਹੁਕਮ ਕਿਹਨੇ ਦਿੱਤੇ ਬਾਈਬਲ ਕਲਾਂ ਤੇ ਕੋਟਕਪੂਰਾ ਦੇ ਵਿੱਚ। ਵੈਸੇ ਇਹ ਜਿਹੜੀ ਸਿੱਟ ਹੈ ਸਿਰਫ ਕੋਟਕਪੂਰਾ ਗੋਲੀकांड ਦੀ ਜਾਂਚ ਕਰ ਰਹੀ ਹੈ। ਅਕਾਲੀ ਦਲ ਦੇ ਵੱਲੋਂ ਹਰਚਰਨ ਸਿੰਘ ਬੈਂਸ ਨੇ ਇਹ ਗੱਲ ਕਹੀ ਹੈ ਕਿ ਉਹ SIT ਦੇ ਨਾਲ ਪੂਰਾ ਸਹਿਯੋਗ ਕਰਨਗੇ। ਉਧਰ ਪ੍ਰਤਾਪ ਸਿੰਘ ਬਾਜਵਾ ਨੇ ਇਹ ਗੱਲ ਕਹੀ ਹੈ ਕਿ ਇਹ ਸਹੀ ਦਿਸ਼ਾ ਦੇ ਵਿੱਚ ਚੁੱਕਿਆ ਗਿਆ ਸਟੈਪ ਹੈ। ਉਹਨਾਂ ਨੇ ਇਹ ਕਿਹਾ ਕਿ ਢੁਕਵੀਂ ਜਾਂਚ ਕਰਨ ਦਾ ਵੇਲਾ ਤਾਂ ਕਿ ਉਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਉਦੋਂ ਦੇ DGP ਸਮੇਧ ਸੈਣੀ ਦੀ ਭੂਮਿਕਾ ਦਾ ਪਤਾ ਲਾਇਆ ਜਾ ਸਕੇ। ਉਹਨਾਂ ਨੇ ਇਹ ਕਿਹਾ ਕਿ 1 ਮਹੀਨੇ ਦੇ ਅੰਦਰ ਜਾਂਚ ਮੁਕੰਮਲ ਹੋਣ ਤੇ ਫਰੀਦਕੋਟ ਅਦਾਲਤ ਦੇ ਵਿੱਚ ਕੇਸ ਦੀ ਰੋਜ਼ ਸੁਣਵਾਈ ਦੀ ਮੰਗ ਕਰਦਿਆਂ ਅਰਜ਼ੀ ਪਾਈ ਜਾ ਸਕਦੀ ਹੈ ਤਾਂ ਕਿ ਕੋਟਕਪੂਰਾ ਗੋਲੀकांड ਤੇ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਜਿਹੜੀ ਉਹ ਸੁਣਾਈ ਜਾ ਸਕੇ। ਪੰਜਾਬ ਦੇ ਵਿੱਚ ਅਕਾਲੀ ਬਸਪਾ ਗੱਠਜੋੜ ਬਣ ਤੋਂ ਬਾਅਦ ਕਾਂਗਰਸ ਹਾਈ ਕਮਾਂਡ ਵੀ ਹੁਣ ਇੱਥੇ ਪਿਆ ਕਲੇਸ਼ ਨਿਬੇੜਨ ਦੇ ਵਿੱਚ ਕੁਝ ਤੇਜ਼ੀ ਵਿਖਾ ਰਹੀ ਹੈ। ਮਲਕਰਜਨ ਖੜਗੇ ਤੇ 3 ਮੈਂਬਰਾਂ ਨੇ ਪੰਜਾਬ ਕਾਂਗਰਸ ਦੇ ਕਲੇਸ਼ ਨੂੰ ਸਮੇਟਣ ਲਈ ਕਾਂਗਰਸੀ ਨੇਤਾ ਰਾਹੁਲ ਗਾਂਧੀ ਨਾਲ ਉਹਨਾਂ ਦੇ ਨਿਵਾਸ ਦੇ ਉੱਤੇ ਮੀਟਿੰਗ ਕੀਤੀ। ਇਹ ਤੋਂ ਪਹਿਲਾਂ ਖੜਗੇ ਕਮੇਟੀ ਨੇ 10 ਜੂਨ ਨੂੰ ਆਪਣੀ ਰਿਪੋਰਟ ਹਾਈ ਕਮਾਂਡ ਨੂੰ ਸੌਂਪੀ ਸੀਗੀ। ਮਲਕਰਜਨ ਖੜਗੇ ਦੇ ਚੇਅਰਮੈਨ ਔਰ ਕਮੇਟੀ ਦੇ ਮੈਂਬਰ JP ਅਗਰਵਾਲ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰਜੀਸ਼ ਰਾਵਤ ਨੇ ਰਾਹੁਲ ਗਾਂਧੀ ਨੂੰ ਪੂਰੀ ਤਰਤੀਬ ਦੇ ਨਾਲ ਪੰਜਾਬ ਕਾਂਗਰਸ ਦੇ ਜਿਹੜੇ ਵਿਵਾਦੀ ਮੁੱਦੇ ਨੇ ਉਹਨਾਂ ਦੀ ਜਾਣਕਾਰੀ ਜਿਹੜੀ ਉਹ ਦਿੱਤੀ ਹੈ। ਔਰ ਇਹ 1 ਘੰਟਾ ਜਿਹੜੀ ਉਹ ਮੀਟਿੰਗ ਚੱਲੀ, ਜਿਸ ਤੋਂ ਇਹ ਸੰਕੇਤ ਮਿਲਦੇ ਆ ਕਿ ਜਿਹੜੀ ਹਾਈ ਕਮਾਂਡ ਹੈ ਉਹ ਪੰਜਾਬ ਕਾਂਗਰਸ ਦਾ ਇਹ ਰਫੜ ਜਿਹੜਾ ਉਹ ਸੁਲਝਾਉਣ ਦੇ ਯਤਨ ਕਰੂਗੀ। ਪਰ ਸਭ ਤੋਂ ਵੱਡਾ ਜਿਹੜਾ ਰਫੜ ਆ ਉਹ ਇਸ ਗੱਲ ਨੂੰ ਲੈ ਕੇ ਆ ਕਿ ਨਵਜੋਤ ਸਿੱਧੂ ਨੂੰ ਕਿਵੇਂ ਫਿੱਟ ਕੀਤਾ ਜਾਵੇ। ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਇੱਕ ਦੂਜੇ ਦੇ ਖਿਲਾਫ ਸ਼ਬਦੀ ਡਾਂਗਾ ਕੱਢੀ ਬੈਠੇ ਨੇ ਮਹੀਨਿਆਂ ਤੋਂ, ਉਹਨਾਂ ਨੂੰ ਕਿਵੇਂ ਨੇੜੇ ਜਿਹੜਾ ਉਹ ਕੀਤਾ ਜਾ ਸਕੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹਦੇ ਵਿੱਚ ਨਵਜੋਤ ਸਿੰਘ ਸਿੱਧੂ, ਸੁਨੀਲ ਜਾਖੜ ਤੇ ਪ੍ਰਗਟ ਸਿੰਘ ਦੀ ਭੂਮਿਕਾ ਦੇ ਬਾਰੇ ਵੱਖੋ ਵੱਖਰੇ ਜਿਹੜੇ ਨੁਕਤੇ ਨੇ ਉਹਨਾਂ ਦੇ ਉੱਤੇ ਵਿਚਾਰ ਕੀਤਾ ਗਿਆ। ਇਹ ਵੀ ਪਤਾ ਲੱਗਾ ਕਿ ਪ੍ਰਗਟ ਸਿੰਘ ਹੋਰਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸੀ ਉਹਨਾਂ ਨੂੰ ਇਸ ਮਾਮਲੇ ਦੇ ਉੱਤੇ ਝਿੜਕਿਆ ਗਿਆ ਔਰ ਇਹ ਕਿਹਾ ਗਿਆ ਕਿ ਜੇ ਉਹਨਾਂ ਨੇ ਅੱਗੋਂ ਪ੍ਰੈਸ ਕਾਨਫਰੰਸ ਕੀਤੀ ਤਾਂ ਉਹਨਾਂ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਜਿਹੜੀ ਉਹ ਕੀਤੀ ਜਾਊਗੀ। ਇੱਧਰ ਜਿਹੜੇ ਕਾਂਗਰਸੀ ਨੇ ਖਾਸ ਤੌਰ ਦੇ ਉੱਤੇ 2 ਧੜੇ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ,
ਉਹ ਉਸੇ ਤਰੀਕੇ ਦੇ ਨਾਲ ਪੋਸਟਰ ਜੰਗ ਦੇ ਵਿੱਚ ਉਲਝੇ ਹੋਏ ਆ। ਔਰ ਲਗਾਤਾਰ ਜਿਹੜੇ ਪੋਸਟਰ ਨੇ ਵੱਡੇ ਵੱਡੇ ਹੋਰਡਿੰਗਸ ਪੰਜਾਬ ਦੇ ਵਿੱਚ ਲੱਗ ਰਹੇ ਆ। ਇਹਨਾਂ ਦੋਵਾਂ ਨੇਤਾਵਾਂ ਦੇ ਨੇੜੇ ਵਾਲੇ ਆਪੋ ਆਪਣੇ ਨੇਤਾ ਦੇ ਵਾਸਤੇ ਇਹ ਪੋਸਟਰ ਸ਼ਹਿਰਾਂ ਦੇ ਵੱਖ-ਵੱਖ ਚੌਂਕਾਂ ਦੇ ਵਿੱਚ ਜਿਹੜੇ ਉਹ ਲਗਾ ਰਹੇ ਆ। ਲੋਕਾਂ ਦੇ ਵਿੱਚ ਜਿਹੜੀ ਬੇਚੈਨੀ ਆ ਉਹ ਆਪਣੀ ਜਗ੍ਹਾ ਦੇ ਉੱਤੇ ਆ। ਰਾਜਪੁਰਾ ਹਲਕੇ ਦੇ ਕਾਂਗਰਸੀ ਵਿਧਾਇਕ ਹਰਦਿਆਲ ਕੰਬੋਜ ਨੂੰ ਇੱਥੇ ਬਨੂੜ ਨੇੜੇ ਪੈਂਦਾ ਪਿੰਡ ਬੁੱਢਣਪੁਰ, ਉਹਦੇ ਵਿੱਚ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜਿਹੜੇ ਕਿਸਾਨ ਸੀਗੇ ਉਹਨਾਂ ਨੇ ਕਾਂਗਰਸੀ ਵਿਧਾਇਕ ਤੇ ਪੰਜਾਬ ਸਰਕਾਰ ਦੇ ਵਿਰੋਧ ਦੇ ਵਿੱਚ ਨਾਅਰੇਬਾਜ਼ੀ ਜਿਹੜੀ ਉਹ ਕੀਤੀ। ਬਨੂੜ ਪੁਲਿਸ ਨੇ ਹਰਦਿਆਲ ਕੰਬੋਜ ਦੀ ਗੱਡੀ ਦਾ ਘਿਰਾਓ ਕਰਕੇ ਬੈਠੀਆਂ ਜਿਹੜੀਆਂ ਔਰਤਾਂ ਸੀ ਉਹਨਾਂ ਨੂੰ ਪਾਸੇ ਕਰਕੇ ਸੁਰੱਖਿਅਤ ਪਿੰਡ ਦੇ ਵਿੱਚੋਂ ਕੱਢਿਆ। ਹਰਦਿਆਲ ਕੰਬੋਜ ਪਿੰਡ ਦੀ ਪੰਚਾਇਤ ਦੇ ਸੱਦੇ ਦੇ ਉੱਤੇ ਕੁਝ ਪਰਿਵਾਰਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਵਾਉਣ ਤੇ ਵਿਕਾਸ ਕੰਮਾਂ ਲਈ ਗ੍ਰਾਂਟ ਦਾ ਚੈੱਕ ਦੇਣ ਗਏ ਸੀ, ਕਿਉਂਕਿ ਅੱਜ ਕੱਲ੍ਹ ਗ੍ਰਾਂਟਾਂ ਦੇ ਚੈੱਕ ਇਹ ਵੰਡ ਰਹੇ ਨੇ ਕਿਉਂਕਿ ਇਲੈਕਸ਼ਨ ਆ ਗਈਆਂ। ਪਿੰਡ ਦੀ ਸਰਪੰਚ ਦੇ ਵੱਲੋਂ ਰੱਖੇ ਗਏ ਸਮਾਗਮ ਦੇ ਸਾਹਮਣੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ, ਔਰਤਾਂ ਤੇ ਬੱਚੇ ਇਕੱਠੇ ਹੋ ਗਏ। ਜਦੋਂ ਵਿਧਾਇਕ ਉੱਥੇ ਜਿਹੜਾ ਉਹ ਪਹੁੰਚਿਆ ਤਾਂ ਉਸੇ ਵੇਲੇ ਇਹਨਾਂ ਇਕੱਠੇ ਹੋਏ ਲੋਕਾਂ ਨੇ ਜ਼ਬਰਦਸਤ ਨਾਅਰੇਬਾਜ਼ੀ ਸ਼ੁਰੂ ਜਿਹੜੀ ਉਹ ਕਰ ਦਿੱਤੀ। ਪਿੰਡ ਦੀ ਪੰਚਾਇਤ ਨੂੰ ਲੱਗਦਾ ਸੀਗਾ ਕਿ ਉਹਦੇ ਸੱਦੇ ਦੇ ਉੱਤੇ ਸਮੁੱਚਾ ਪਿੰਡ ਜਿਹੜਾ ਜੀ ਉਹ ਢੁੱਕ ਪਿਆ, ਪਰ ਹੋ ਉਲਟ ਗਿਆ ਕਿ ਉਹ ਸਾਰੇ ਤਾਂ ਕੰਬੋਜ ਨੂੰ ਦਾ ਵਿਰੋਧ ਕਰਨ ਦੇ ਵਾਸਤੇ ਜਿਹੜਾ ਉਹ ਆਏ ਸੀਗੇ। ਜਦੋਂ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਗੱਡੀ ਦੇ ਕੋਲੇ ਆਏ ਤਾਂ ਇਹ ਜ਼ੋਰਦਾਰ ਨਾਅਰੇਬਾਜ਼ੀ ਜਿਹੜੀ ਸ਼ੁਰੂ ਹੋ ਗਈ। ਉਹਦੀ ਗੱਡੀ ਜਿਹੜੀ ਘੇਰ ਲਈ ਗਈ ਔਰ ਜਿਹੜੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਉਹ ਇਹਨਾਂ ਕਿਸਾਨਾਂ ਦੀ ਪਿੱਠ ਦੇ ਉੱਤੇ ਖੜੇ ਨੇ। ਇਹ ਵੀ ਕਿਹਾ ਕਿ ਜੇ ਬੁੱਢਣਪੁਰ ਦੇ ਲੋਕਾਂ ਵਿਰੁੱਧ ਪੁਲਿਸ ਦੀ ਕੋਈ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸਾਨ ਜਥੇਬੰਦੀਆਂ ਇਹਦਾ ਡਟ ਕੇ ਵਿਰੋਧ ਕਰਨਗੀਆਂ। ਫਲਾਇੰਗ ਸਿੱਖ ਮਿਲਖਾ ਸਿੰਘ ਹੁਰੀ ਤੇ ਉਹਨਾਂ ਦੀ ਪਤਨੀ ਪਿਛਲੇ ਕੁਝ ਦਿਨਾਂ ਤੋਂ ਕਰੋਨਾ ਪੀੜਤ ਹੋਣ ਕਰਕੇ ਹਸਪੀਟਲ ਦੇ ਵਿੱਚ ਜੇਰੇ ਇਲਾਜ ਨੇ। ਫਲਾਇੰਗ ਸਿੱਖ ਮਿਲਖਾ ਸਿੰਘ ਦੀ ਪਤਨੀ ਨਿਰਮਲਾ ਮਿਲਖਾ ਸਿੰਘ ਜਿਹੜੇ 85 ਵਰਿਆਂ ਦੇ ਸਨ, ਉਹਨਾਂ ਨੇ ਦਮ ਤੋੜ ਦਿੱਤਾ ਹਸਪੀਟਲ ਦੇ ਵਿੱਚ ਔਰ ਫੋਰਟਿਸ ਹਸਪੀਟਲ ਦੇ ਵਿੱਚ ਉਹਨਾਂ ਨੇ ਆਪਣਾ ਆਖਰੀ ਸਾਹ ਲਿਆ। 20 ਮਈ ਤੋਂ ਮਿਲਖਾ ਸਿੰਘ ਤੇ ਉਹਨਾਂ ਦੀ ਪਤਨੀ ਨੂੰ ਹਸਪੀਟਲ ਦੇ ਵਿੱਚ ਕਰੋਨਾ ਦੀ ਪੁਸ਼ਟੀ ਹੋਣ ਤੋਂ ਬਾਅਦ ਦਾਖਲ ਕਰਵਾਇਆ ਗਿਆ ਸੀ। ਪਿਛਲੇ 2-3 ਦਿਨ ਤੋਂ ਜਿਹੜੇ ਮਿਲਖਾ ਸਿੰਘ ਹੋਰਾਂ ਦੀ ਪਤਨੀ ਆ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਸੀ ਔਰ ਆਕਸੀਜਨ ਦਾ ਪੱਧਰ ਕਾਫੀ ਜਿਹੜਾ ਉਹ ਡਿੱਗ ਪਿਆ ਸੀ। ਮਿਲਖਾ ਸਿੰਘ ਹੋਰੀ ਵੀ PGI ਦੇ ਵਿੱਚ ਇਸ ਵੇਲੇ ਇਲਾਜ ਦੇ ਅਧੀਨ ਨੇ, ਜਿੱਥੇ ਸੀਨੀਅਰ ਡਾਕਟਰਾਂ ਦੀ ਟੀਮ ਉਹਨਾਂ ਦਾ ਧਿਆਨ ਜਿਹੜਾ ਉਹ ਰੱਖ ਰਹੀ ਹੈ। ਭਾਰਤੀ ਵਾਲੀਬਾਲ ਟੀਮ ਦੀ ਸਾਬਕਾ ਕਪਤਾਨ ਨਿਰਮਲਾ ਮਿਲਖਾ ਸਿੰਘ ਜਿਹੜੀ ਸੀ ਉਹਦਾ ਕੱਲ੍ਹ ਸ਼ਾਮੀ ਦੇਹਾਂਤ ਜਿਹੜਾ ਹੋਇਆ ਔਰ ਕੋਵਿਡ ਦੇ ਕਰਕੇ ਔਰ ਕੋਵਿਡ ਦੇ ਪੇਸ਼ੈਂਟ ਹੋਣ ਕਰਕੇ ਜਿਹੜੇ COVID-19 ਦੀਆਂ ਇੰਸਟਰਕਸ਼ਨਸ ਨੇ ਉਹਦੇ ਹਿਸਾਬ ਦੇ ਨਾਲ ਉਹਦਾ ਜਿਹੜਾ ਅੰਤਮ ਸੰਸਕਾਰ ਕਰ ਦਿੱਤਾ ਗਿਆ। ਉਧਰ ਦੇਸ਼ ਦੇ ਕਈ ਪ੍ਰਾਈਵੇਟ ਹਸਪੀਟਲਾਂ ਨੇ ਇਹ ਕਿਹਾ ਕਿ ਪ੍ਰਧਾਨ ਮੰਤਰੀ ਦੇ ਵੱਲੋਂ ਐਲਾਨੀ ਗਈ ਨਵੀਂ ਨੀਤੀ ਦੇ ਤਹਿਤ COVID-19 ਵੈਕਸੀਨ ਦੀ ਖਰੀਦ ਦੇ ਬਾਰੇ ਕੋਈ ਸਪਸ਼ਟਤਾ ਨਹੀਂ ਹੈ। ਪ੍ਰਾਈਵੇਟ ਹਸਪੀਟਲਾਂ ਦਾ ਇਹ ਕਹਿਣਾ ਹੈ ਕਿ ਖਰੀਦ ਨੀਤੀ ਕਰਕੇ ਉਹਨਾਂ ਦੇ ਕੇਂਦਰਾਂ 'ਤੇ ਜਿਹੜੀ ਵੈਕਸੀਨੇਸ਼ਨ ਮੁਹਿੰਮ ਹੈ ਉਹ ਰੁਕੀ ਹੋਈ ਆ। ਹਸਪਤਾਲਾਂ ਨੇ ਇਹ ਕਿਹਾ ਕਿ ਵੈਕਸੀਨ ਖੁਰਾਕਾਂ ਦੀ ਖਰੀਦ ਲਈ ਸਿੰਗਲ ਵਿੰਡੋ ਪ੍ਰਣਾਲੀ ਤੇ ਢੁਕਵਾਂ ਪ੍ਰਬੰਧ ਕੀਤਾ ਜਾਵੇ। ਪ੍ਰਾਈਵੇਟ ਹਸਪੀਟਲਾਂ ਨੇ ਦਾਅਵਾ ਕੀਤਾ ਕਿ ਉਹਨਾਂ ਭਾਰਤ ਬਾਇਓਟੈਕ, ਸੀਰਮ ਇੰਸਟੀਚਿਊਟ ਆਫ ਇੰਡੀਆ ਤੇ ਸੂਬਾ ਸਰਕਾਰ ਦੇ ਕੋਲੇ ਵੀ ਪਹੁੰਚ ਕੀਤੀ ਹੈ, ਪਰ ਕੋਈ ਫਾਇਦਾ ਨਹੀਂ ਹੋਇਆ। ਜਿਹੜਾ ਇੱਥੇ ਇੱਕ ਵੱਡਾ ਪ੍ਰਾਈਵੇਟ ਬਤਰਾ ਹਸਪੀਟਲ ਹੈ ਉਹਦੇ ਡਾਇਰੈਕਟਰ SCL ਗੁਪਤਾ ਨੇ ਇਹ ਕਿਹਾ ਕਿ ਅਸੀਂ ਵੈਕਸੀਨ ਕਿਵੇਂ ਖਰੀਦੀਏ ਇਹਦੇ ਬਾਰੇ ਕੋਈ ਸਪਸ਼ਟਤਾ ਨਹੀਂ। ਜਦੋਂ ਸੂਬਾ ਸਰਕਾਰ ਦੇ ਅਧਿਕਾਰੀਆਂ ਨੂੰ ਪੁੱਛਦੇ ਆ ਤਾਂ ਉਹ ਕਹਿੰਦੇ ਆ ਕਿ 21 ਜੂਨ ਤੱਕ ਉਡੀਕ ਕਰੋ ਕਿਉਂਕਿ ਨੀਤੀ ਸਪਸ਼ਟ ਨਹੀਂ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਇਹਦਾ ਨੁਕਸਾਨ ਲੋਕਾਂ ਨੂੰ ਝੱਲਣਾ ਪੈ ਰਿਹਾ। ਸਰੋਜ ਹਸਪੀਟਲ ਦਾ ਜਿਹੜਾ PK ਭਾਰਦਵਾਜ ਆ ਉਹਨੇ ਇਹ ਕਿਹਾ ਕਿ ਸਰਕਾਰ ਨੂੰ ਪਾਰਦਰਸ਼ੀ ਤੇ ਸਪਸ਼ਟ ਦਿਸ਼ਾ ਨਿਰਦੇਸ਼ ਜਿਹੜੇ ਉਹ ਦੇਣੇ ਚਾਹੀਦੇ ਆ ਤਾਂ ਕਿ
ਮਰੀਜ਼ਾਂ ਨੂੰ ਵੈਕਸੀਨ ਦੀ ਦੂਜੀ ਡੋਜ਼ ਜਿਹੜੀ ਉਹ ਲੱਗ ਸਕੇ, ਕਿਉਂਕਿ ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਨੂੰ ਸਿੱਧੀ ਵੈਕਸੀਨ ਸਪਲਾਈ ਨਾ ਦੇਣ ਦੇ ਵਾਸਤੇ ਜਿਹੜਾ ਉਹ ਕਿਹਾ, ਕਿਉਂਕਿ ਰੌਲਾ ਪੈ ਗਿਆ ਸੀ ਕਿ ਇੱਥੇ ਪੰਜਾਬ ਦੇ ਵਿੱਚ ਤਾਂ ਸਰਕਾਰ ਨੇ ਨਵਾਂ ਹੀ ਚੰਦ ਚਾੜ੍ਹਤਾ ਸੀ, ਜਿੱਥੇ ਇਹਨਾਂ ਨੇ ਆਪ ਹੀ ਜਿਹੜੀ ਆ ਉਹ ਖਰੀਦ ਕੇ ਵੈਕਸੀਨ ਪ੍ਰਾਈਵੇਟ ਹਸਪੀਟਲਾਂ ਨੂੰ ਵੇਚਣੀ ਸ਼ੁਰੂ ਕਰਤੀ। 400 ਦੀ ਖਰੀਦੀ, 1050 ਰੁਪਏ ਦੀ ਜਿਹੜੀ ਉਹ ਵੇਚ ਦਿੱਤੀ। ਫਿਰੋਜ਼ਪੁਰ ਡਿਸਟ੍ਰਿਕਟ ਦੇ ਗੈਂਗਸਟਰ ਜੈਪਾਲ ਭੁੱਲਰ ਦੇ ਸੰਸਕਾਰ ਤੋਂ ਪਹਿਲਾਂ ਇੱਕ ਨਵਾਂ ਵਿਵਾਦ ਜਿਹੜਾ ਉਹ ਖੜਾ ਹੋ ਗਿਆ। ਜੈਪਾਲ ਦੇ ਪਿਤਾ ਭੁਪਿੰਦਰ ਸਿੰਘ ਨੇ ਡਿਸਟ੍ਰਿਕਟ ਪ੍ਰਸ਼ਾਸਨ ਤੋਂ ਜੈਪਾਲ ਭੁੱਲਰ ਦਾ ਦੁਬਾਰਾ ਪੋਸਟਮਾਰਟਮ ਕਰਵਾਉਣ ਦੀ ਮੰਗ ਕੀਤੀ ਹੈ। ਉਹਨੇ ਸ਼ੱਕ ਇਜ਼ਹਾਰ ਕੀਤਾ ਕਿ ਪੁਲਿਸ ਮੁਕਾਬਲੇ ਤੋਂ ਪਹਿਲਾਂ ਜੈਪਾਲ ਦੀਆਂ ਬਾਹਾਂ ਤੇ ਪਸਲੀਆਂ ਤੋੜੀਆਂ ਗਈਆਂ। ਇਹ ਪਰਿਵਾਰ ਨੂੰ ਉਦੋਂ ਇਹਦਾ ਪਤਾ ਲੱਗਿਆ ਜਦੋਂ ਉਹ ਉਹਦੀ ਮ੍ਰਿਤਕ ਦੇਹ ਨੂੰ ਨਹਾ ਰਹੇ ਸੀਗੇ। ਉਹਦੇ ਪਿਤਾ ਨੇ ਇਹ ਕਿਹਾ, ਜਿਹੜਾ ਕਿ ਪੰਜਾਬ ਪੁਲਿਸ ਦੇ ਵਿੱਚੋਂ ਰਿਟਾਇਰਡ ਇੰਸਪੈਕਟਰ ਹੈ, ਕਿ ਬੀਤੀ ਰਾਤ ਤੋਂ ਪੁਲਿਸ ਜਿਹੜੀ ਸੀ ਪਰਿਵਾਰ ਤੇ ਜੈਪਾਲ ਦਾ ਸੰਸਕਾਰ ਛੇਤੀ ਕਰਨ ਦਾ ਦਬਾਅ ਜਿਹੜਾ ਉਹ ਬਣਾ ਰਹੀ ਸੀਗੀ। ਹੁਣ ਪਰਿਵਾਰ ਨੇ ਡਿਪਟੀ ਕਮਿਸ਼ਨਰ ਤੱਕ ਪਹੁੰਚ ਬਣਾ ਕੇ ਇਹ ਕਿਹਾ ਕਿ ਉਹਦਾ ਦੁਬਾਰਾ ਪੋਸਟਮਾਰਟਮ ਕਰਵਾਇਆ ਜਾਵੇ। ਜਦੋਂ ਤੱਕ ਉਹਦਾ ਦੁਬਾਰਾ ਪੋਸਟਮਾਰਟਮ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹਦਾ ਅੰਤਮ ਸੰਸਕਾਰ ਨਹੀਂ ਕੀਤਾ ਜਾਊਗਾ। ਜੈਪਾਲ ਦਾ ਦੁਬਾਰਾ ਪੋਸਟਮਾਰਟਮ ਕਰਾਉਣ ਤੋਂ ਪ੍ਰਸ਼ਾਸਨ ਨੇ ਹਾਲ ਦੀ ਘੜੀ ਨਾ ਕਰ ਦਿੱਤੀ ਆ, ਔਰ ਉਹਦੇ ਘਰ ਦੇ ਨੇੜੇ ਤੇੜੇ ਪੁਲਿਸ ਤੇ ਖੁਫੀਆ ਏਜੰਸੀਆਂ ਦਾ ਪਹਿਰਾ ਇਹ ਵੇਖਣ ਦੇ ਵਾਸਤੇ ਕਿ ਉਹਦੇ ਘਰੇ ਕੌਣ-ਕੌਣ ਅੰਤਮ ਸੰਸਕਾਰ ਦੇ ਵਾਸਤੇ ਤੇ ਜਿਹੜਾ ਅਫਸੋਸ ਦੇ ਵਾਸਤੇ ਆਉਂਦਾ, ਕਿਉਂਕਿ ਪੁਲਿਸ ਤੇ ਖੁਫੀਆ ਏਜੰਸੀਆਂ ਨੂੰ ਇਹ ਡਰ ਹੈ ਕਿ ਜਿਹੜੇ ਉਹਦੇ ਸਾਥੀ ਗੈਂਗਸਟਰ ਨੇ ਕਿਤੇ ਉਹ ਨਾ ਇੱਥੇ ਜਿਹੜਾ ਜੀ ਆ ਕੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ। ਇਸ ਕਰਕੇ ਉੱਥੇ ਜ਼ਬਰਦਸਤ ਪਹਿਰਾ ਜਿਹੜਾ ਉਹ ਲੱਗਿਆ ਹੋਇਆ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਸਿਆਸੀ ਗੱਠਜੋੜ ਦੇ ਵਿੱਚ ਜਿਹੜਾ ਅਕਾਲੀ ਦਲ ਬਾਦਲ ਤੇ ਬਸਪਾ ਨੇ ਜਿਹੜਾ ਇਹ ਗੱਠਜੋੜ ਕੀਤਾ, ਜਿੱਥੇ ਬਸਪਾ ਵਰਕਰ ਜਿਹੜੇ ਜੀ ਉਹ ਕੁਝ ਥਾਵਾਂ ਦੇ ਉੱਤੇ ਕਾਣੀ ਵੰਡ ਦੇ ਵਜੋਂ ਇਹਨੂੰ ਵੇਖਣ ਲੱਗੇ ਆ। ਬਸਪਾ ਦੇ ਵਰਕਰਾਂ ਦਾ ਇਹ ਕਹਿਣਾ ਹੈ ਕਿ ਪਾਰਟੀ ਦੇ ਹਿੱਸੇ ਆਈਆਂ ਸੀਟਾਂ 'ਚੋਂ ਕਰਤਾਰਪੁਰ, ਫਗਵਾੜਾ ਤੇ ਨਵਾਂ ਸ਼ਹਿਰ ਤਾਂ ਮਜ਼ਬੂਤ ਹੈ, ਪਰ ਬਾਕੀ ਦੀਆਂ 17 ਸੀਟਾਂ ਤੇ ਅਕਾਲੀ ਦਲ ਵੀ ਬਸਪਾ ਉਮੀਦਵਾਰ ਨੂੰ ਜਿੱਤਣ ਦੀ ਸਥਿਤੀ ਦੇ ਵਿੱਚ ਨਹੀਂ ਲਿਜਾ ਸਕਦਾ। ਔਰ ਜਿਹੜੇ ਨਾਰਾਜ਼ ਬਸਪਾ ਵਰਕਰ ਨੇ ਉਹਨਾਂ ਨੇ ਆਦਮਪੁਰ, ਸ਼ਾਮ 84, ਬੰਗਾ, ਗੜ੍ਹਸ਼ੰਕਰ, ਚੱਬੇਵਾਲ ਹਲਕਿਆਂ ਦੇ ਵਿੱਚ ਮੀਟਿੰਗਾਂ ਰੱਖੀਆਂ ਨੇ। ਔਰ ਫਲੌਰ ਦੇ ਵਿੱਚ ਮੀਟਿੰਗ ਕਰਕੇ ਬਸਪਾ ਵਰਕਰਾਂ ਨੇ ਸੀਟਾਂ ਦੀ ਵੰਡ ਸੰਬੰਧੀ ਨਾਰਾਜ਼ਗੀ ਜਿਹੜੀ ਉਹ ਜ਼ਾਹਰ ਕਰ ਦਿੱਤੀ ਹੈ, ਔਰ ਇਹ ਕਿਹਾ ਕਿ ਜਿਹੜੀ ਆਗੂ ਨੇ ਉਹ ਇਹਨਾਂ ਸੀਟਾਂ ਦੀ ਵੰਡ ਦੇ ਉੱਤੇ ਮੁੜ ਕੇ ਵਿਚਾਰ ਕਰਨ। 14 ਦੇ ਵਿੱਚ ਲੋਕ ਸਭਾ ਹਲਕੇ ਤੋਂ ਚੋਣ ਲੜ ਚੁੱਕੇ ਬਸਪਾ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਕੋਟਲੀ ਦਾ ਇਹ ਕਹਿਣਾ ਹੈ ਕਿ ਬਸਪਾ ਵਰਕਰ ਲੰਮੇ ਸਮੇਂ ਤੋਂ ਸਮਝੌਤੇ ਦੀ ਉਡੀਕ ਸੀਗੇ ਕਿ ਪਾਰਟੀ ਸੱਤਾ ਵਿੱਚ ਭਾਈਵਾਲ ਬਣ ਕੇ ਦਲਿਤ ਭਾਈਚਾਰੇ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰੇ, ਪਰ ਜਿਹੜੀਆਂ ਸੀਟਾਂ ਛੱਡੀਆਂ ਗਈਆਂ ਉਹਨਾਂ ਦੇ ਵਿੱਚੋਂ 3 ਨੂੰ ਛੱਡ ਕੇ ਬਾਕੀ ਸੀਟਾਂ ਤੇ ਆਪਣਾ ਕੋਈ ਵੀ ਆਧਾਰ ਉਹਦਾ ਮਜ਼ਬੂਤ ਨਹੀਂ। ਉਧਰ ਅਕਾਲੀ ਦਲ ਦੇ ਅੰਦਰ ਵੀ ਘੁਸਰ ਮੁਸਰ ਜਿਹੜੀ ਆ ਉਹ ਅਕਾਲੀ ਦਲ ਬਾਦਲ ਦੇ ਅੰਦਰ ਉਹ ਵਾਹਵਾ ਤੇਜ਼ ਹੈ ਕਿ ਖਾਸ ਤੌਰ ਦੇ ਉੱਤੇ ਮੋਹਾਲੀ, ਸ੍ਰੀ ਅਨੰਦਪੁਰ ਸਾਹਿਬ, ਪਾਇਲ ਹਲਕਾ, ਮਹਿਲ ਕਲਾਂ, ਇਹ ਬਸਪਾ ਨੂੰ ਜਿਹੜੀਆਂ ਛੱਡੇ ਜਾਣ ਤੋਂ ਬਾਅਦ ਜਿਹੜੀ ਗੱਲ ਇਹ ਚੱਲ ਰਹੀ ਆ ਕਿ ਮੋਹਾਲੀ ਤੇ ਅਨੰਦਪੁਰ ਸਾਹਿਬ ਤੋਂ ਤਾਂ ਅਕਾਲੀ ਦਲ ਦੇ ਕੁਝ ਜਿਹੜੇ ਨੇਤਾ ਨੇ ਉਹ ਕਮਰ ਕੱਸੀ ਫਿਰਦੇ ਸੀਗੇ ਉੱਥੋਂ ਚੋਣ ਲੜਨ ਦੇ ਵਾਸਤੇ। ਹੁਣ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹ ਸੀਟਾਂ ਜਿਹੜੀਆਂ ਉਹ ਬਸਪਾ ਨੂੰ ਦੇ ਦਿੱਤੀਆਂ ਗਈਆਂ। ਇਹ ਵੀ ਕਿਹਾ ਜਾ ਰਿਹਾ ਕਿ ਕੁਝ ਜਿਹੜੇ ਸੀਨੀਅਰ ਲੀਡਰ ਨੇ ਉਹਨਾਂ ਨੂੰ ਖੁੱਡੇ ਲਾਈਨ ਲਾਉਣ ਦੇ ਵਾਸਤੇ ਹੀ ਅਜਿਹਾ ਕੀਤਾ ਗਿਆ ਕਿ ਇੱਥੇ ਪੁਆੜਾ ਜ਼ਿਆਦਾ ਪੈ ਸਕਦਾ ਸੀ, ਇਸ ਕਰਕੇ ਜਨਰਲ ਸੀਟਾਂ ਜਿਹੜੀਆਂ ਉਹ ਬਸਪਾ ਨੂੰ ਛੱਡ ਦਿੱਤੀਆਂ ਗਈਆਂ ਨੇ। ਸੋ ਇਹ ਜਿਹੜਾ ਗੱਠਜੋੜ ਆ ਇਹਦੇ ਅਜੇ ਕਈ ਰੂਪ ਆਉਂਦੇ ਦਿਨਾਂ ਦੇ ਦੌਰਾਨ ਸਾਹਮਣੇ ਆਉਣੇ ਨੇ, ਔਰ ਕਿਉਂਕਿ ਸਿਆਸੀ ਇਹ ਵਰ੍ਹਾ ਸ਼ੁਰੂ ਹੋ ਗਿਆ, ਇਸ ਕਰਕੇ ਆਉਣ ਜਾਣ ਜਿਹੜਾ ਉਹ ਲੱਗਿਆ ਰਹੂਗਾ। ਕੋਈ ਕਿਸੇ ਪਾਸੇ ਵੱਲ ਚਲੇ ਗਿਆ, ਕੋਈ ਕਿਸੇ ਪਾਸੇ ਵੱਲ ਚਲੇ ਗਿਆ। ਇਹ ਜਿਹੜਾ ਘੁਸਰ ਮੁਸਰ ਚੱਲ ਰਹੀ ਆ ਉਹਦੇ ਉੱਤੇ ਜੇ ਕਿਸੇ ਦੀ ਸਭ ਤੋਂ ਨੇੜਲੀ ਨਿਗਾਹ ਤੇ ਉਹ ਸੰਯੁਕਤ ਅਕਾਲੀ ਦਲ ਹੋਊਗਾ, ਕਿਉਂਕਿ ਜੇਕਰ ਕਿਸੇ ਕਿਸਮ ਦੇ ਵਿਵਾਦ ਜਿਹੜਾ ਉਹ ਖੜਾ ਹੁੰਦਾ ਤੇ ਉਹਦਾ ਸਿਆਸੀ ਲਾਹਾ
ਮਿਲਣ ਦੇ ਆਸਾਰ ਨੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੀ ਅਗਵਾਈ ਵਾਲੇ ਸੰਯੁਕਤ ਅਕਾਲੀ ਦਲ ਨੂੰ। ਤੋ ਇਹ ਜਿਹੜੇ ਦਲਦਲ ਹੈ ਉਹਦੇ ਵਿੱਚ ਕਿਹੜੀ ਨਵੀਂ ਘਟਨਾ ਕਿਸ ਸਮੇਂ ਦੇ ਉੱਤੇ ਵਾਪਰਦੀ ਆ, ਉਹਦਾ ਇੰਤਜ਼ਾਰ ਰਹੂਗਾ। ਬਹੁਤ ਬਹੁਤ ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਦੁਬਾਰਾ ਹੋਊਗੀ। ਤਦ ਤੱਕ ਲਈ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।